व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि ईरान की दिल्ली स्थित अंबैसी वालों सिखां नाल तालमेल करन दे यत्नां संबंधी कौम विच एक बहस वबैसा जिहड़ा ओह चल रहा है। एक धिर वालों इस नूं राह दी साजिश दस्सिया जा रहा है और जदों कि दूसरे पासे कुछ विचारकां दा विचार है कि इस नूं सिख कौम वालों हाँ पक्षी मोड़ दिता जा सकता है। सो इस संबंधी साडे कोल एक जिहड़ी लिखत है वह वसूल हुई है। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना देखण सुनन या लिखण लई तुहाडा सब दा बहुत बहुत धन्नवाद जी। डॉक्टर साहब की विचार ने? देखो असीं कुछ मुद्दे जिहड़े ने उन्हां नूं खुला छड्ड दिंदे हैं इसलिए ताकि कौम दे विच और खास तौर ते साडे प्लेटफॉर्म राहीं जिहड़े मुद्दिआं दे उत्ते डिफरेंस ऑफ ओपीनियन है ਉਹ ਆਪੋ ਆਪਣੇ ਹੱਕ ਦੇ ਵਿੱਚ ਦਲੀਲ ਦੇ ਕੇ ਜਿਹੜਾ ਉਹ ਗੱਲ ਕਰ ਸਕਣ ਔਰ ਅਲਟੀਮੇਟਲੀ ਜਿਹੜਾ ਇਸ ਨੂੰ ਐਪਰੀਸ਼ੀਏਟ ਵੀ ਕੀਤਾ ਜਾਂਦਾ ਹੈ। ਪਿਛਲੇ ਦਿਨਾਂ 'ਚ ਜਦੋਂ ਖਮੀਨਾਈ ਜਿਸ ਨੂੰ 28 ਫਰਵਰੀ ਨੂੰ ਇਜ਼ਰਾਈਲ ਨੇ ਅਟੈਕ ਕਰਕੇ ਤਹਿਰਾਨ ਦੇ ਵਿੱਚ 40 ਦੇ ਕਰੀਬ ਹੋਰ ਟੌਪ ਮੋਸਟ ਜਿਹੜੇ ਉਹਨਾਂ ਦੇ ਅਫੀਸ਼ੀਅਲ ਸੀ ਜਾਂ ਉਹਨਾਂ ਦੇ ਹੈੱਡ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਮਾਰਿਆ। ਉਸ ਤੋਂ ਬਾਅਦ ਜ਼ਾਹਰ ਹੈ ਕਿ ਈਰਾਨ ਦੇ ਵਿੱਚ ਤਾਂ ਇੱਕ ਉਹਨਾਂ ਦਾ ਅਫਸੋਸ ਜਾਂ ਉਹਨਾਂ ਦਾ ਰਿਐਕਸ਼ਨ ਜੋ ਹੈ ਸੀ ਉਹ ਹੈ ਹੀ ਸੀ। ਪਰ ਇਸ ਮੁੱਦੇ ਦੇ ਉੱਤੇ ਜਿਹੜਾ ਪੰਜਾਬ ਅਸੈਂਬਲੀ ਨੇ ਵੀ ਜਿਹੜਾ ਆਪਣਾ ਇੱਕ ਸ਼ੋਕ ਮਤਾ ਕੀਤਾ ਭਾਰਤੀ ਕਬਜ਼ੇ ਵਾਲੇ ਪੰਜਾਬ ਨੇ ਔਰ ਬਾਅਦ ਦੇ ਵਿੱਚ ਈਵਨ ਸਿੱਖਾਂ ਦਾ ਵੀ ਇੱਕ ਦਿੱਲੀ ਕਮੇਟੀ ਦੇ ਸਾਬਕਾ ਅਧਿਕਾਰੀ ਜਿਹੜੇ ਨੇ ਉਹਨਾਂ ਦਾ ਹਿੱਸਾ ਸੀ ਜਿਨ੍ਹਾਂ ਨੇ ਜਾ ਕੇ ਈਰਾਨ ਦੀ ਐਮਬੈਸੀ ਦੇ ਵਿੱਚ ਅਫਸੋਸ ਵੀ ਕੀਤਾ ਹੈ ਔਰ ਅਰਦਾਸ ਵੀ ਕੀਤੀ ਔਰ ਫਿਰ ਐਜ਼ ਏ ਜੈਸਚਰ ਜਿਹੜੇ ਨੇ ਉਹਨਾਂ ਦੇ ਐਮਬੈਸੀ ਦੇ ਸੀਨੀਅਰ ਆਫੀਸ਼ੀਅਲ ਨੰਬਰ 3 ਉਹਨਾਂ ਨੂੰ ਕਿਹਾ ਜਾਂਦਾ ਖਮੀਨਾਈ ਤੋਂ ਬਾਅਦ ਉਹ ਆਪਣੇ ਡੈਲੀਗੇਸ਼ਨ ਦੇ ਨਾਲ ਬੰਗਲਾ ਸਾਹਿਬ ਗੁਰਦੁਆਰੇ ਗਏ ਔਰ ਉਹਨਾਂ ਨੇ ਫਿਰ ਉਸ ਤੋਂ ਬਾਅਦ ਇੱਕ ਡੈਲੀਗੇਸ਼ਨ ਜਿਹੜਾ ਹੈ ਉਹ ਦਰਬਾਰ ਸਾਹਿਬ ਆਇਆ ਜਿਹਦੇ 'ਚ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਨਵਾਈਟ ਕੀਤਾ ਕਿ ਜਿਹੜਾ 40 ਦਿਨਾਂ ਦਾ ਸੋਗ ਖਮੀਨਾਈ ਦੇ ਲਈ ਰੱਖਿਆ ਹੋਇਆ ਈਰਾਨ ਦੇ ਵਿੱਚ ਵੀ 40 ਦਿਨਾਂ ਦਾ ਹੀ ਸੀ ਉਸ ਦੇ ਫਾਈਨਲ ਡੇ ਦਾ ਜਿਹੜਾ ਸਮਾਗਮ ਹੈ ਜਿਹੜਾ ਉਹਨਾਂ ਨੇ ਆਪਣੇ ਕਲਚਰਲ ਸੈਂਟਰ 'ਚ ਰੱਖਿਆ ਸੀ ਕਿ ਉਹਦੇ 'ਚ ਸ਼ਮੂਲੀਅਤ ਕਰਨ। ਪਰ ਉਹ ਸਾਰੇ ਦੇ ਦੌਰਾਨ ਜਿਹੜਾ ਡੈਲੀਗੇਸ਼ਨ ਨੂੰ ਹੈੱਡ ਕਰ ਰਹੇ ਸੀ ਸਮ ਡਾਕਟਰ ਜਿਹੜੇ ਉਹਨਾਂ ਦੇ ਨੰਬਰ 3 ਸੀ ਜਾਂ ਹਾਇਰ ਅਪ ਸੀ ਉਹਨਾਂ ਨੇ ਅਮਰੀਕਾ ਦੇ ਖਿਲਾਫ ਕਾਫੀ ਭੜਕਾਊ ਬਿਆਨਬਾਜ਼ੀ ਕੀਤੀ ਔਰ ਇਸ ਸਾਰੇ ਨੂੰ ਲੈ ਕੇ ਫਿਰ ਇੱਕ ਡਿਬੇਟ ਛਿੜੀ ਕਿ ਭਾਈ ਇਹ ਪਹਿਲਾਂ ਕਦੇ ਈਰਾਨ ਵਾਲੇ ਨਹੀਂ ਆਏ ਹੁਣ ਆਏ ਨੇ ਇਹ ਇੰਡੀਅਨ ਰਾਅ ਜਾਂ ਈਵਨ ਇਸ ਮਾਮਲੇ ਦੇ ਵਿੱਚ ਦਿੱਲੀ 'ਚ ਜਿਹੜਾ ਲਾਇਆ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਉਸ ਦੇ ਰੋਲ ਦਾ ਜ਼ਿਕਰ ਵੀ ਹੁੰਦਾ ਹੈ ਹਰਦੀਪ ਪੁਰੀ ਦੇ ਰੋਲ ਦਾ ਜ਼ਿਕਰ ਵੀ ਹੁੰਦਾ ਹੈ ਔਰ ਇਸ ਨੂੰ ਜਿਹੜਾ ਰਾਹ ਦੀ ਸਾਜ਼ਿਸ਼ ਦੱਸਿਆ ਗਿਆ ਤਾਂ ਕਿ ਸਿੱਖਾਂ ਨੂੰ ਇੱਕ ਅਮਰੀਕਾ ਦੇ ਅਗੇਂਸਟ ਧਿਰ ਦੇ ਤੌਰ 'ਤੇ ਪ੍ਰੈਜ਼ੈਂਟ ਕੀਤਾ ਜਾ ਸਕੇ। ਇਸ ਸੰਬੰਧੀ ਵੀ ਅਸੀਂ ਜਿਹੜਾ ਉਹ ਡਿਸਕਸ ਕੀਤਾ। ਕੱਲ੍ਹ ਦੀ ਇੱਕ ਲਿਖਤ ਜਿਹੜੀ ਸੀ ਓਬਜ਼ਰਵੇਸ਼ਨ ਸੈਂਟਰ ਤੋਂ ਉਹ ਇਹੀ ਸੀ ਕਿ ਭਾਈ ਇਹ ਰਾਅ ਨੇ ਹੀ ਇਹ ਸਾਰਾ ਖੜਾ ਕੀਤਾ ਔਰ ਸਾਨੂੰ ਡਿਸਟੈਂਸ ਰੱਖਣਾ ਚਾਹੀਦਾ। ਅੱਜ ਸਾਨੂੰ ਇੱਕ ਲਿਖਤ ਜਿਹੜੀ ਪੋਜ਼ੀਟਿਵ ਆਸਪੈਕਟ ਨੂੰ ਦੇਖਦੀ ਹੈ ਇਹ ਸਾਡੇ ਵੀਰ ਕਾਫੀ ਲੰਬਾ ਵਕਤ ਆਸਟ੍ਰੇਲੀਆ ਰਹੇ ਨੇ ਉੱਥੋਂ ਇਹ ਸਾਨੂੰ ਲਿਖਤਾਂ ਲਿਖਦੇ ਸੀ ਫਿਰ ਇਹ ਕੈਨੇਡਾ ਆਏ ਕੁਝ ਸਾਲਾਂ ਤੋਂ ਔਰ ਲਗਭਗ ਸੰਪਰਕ 'ਚੋਂ ਗਾਇਬ ਵੀ ਹੋ ਗਏ ਸੀ ਔਰ ਇਹਨਾਂ ਦੀ ਜਿਹੜੀ ਈਮੇਲ ਨੰਬਰ 74 ਇਹਨਾਂ ਨੇ ਦਿੱਤਾ ਮੋਸਟ ਲਾਈਕਲੀ ਇੰਨੀਆਂ ਕੁ ਲਿਖਤਾਂ ਕਿਉਂਕਿ ਕਈ ਅਸੀਂ 13-14 ਸਾਲ ਤੋਂ ਜਿਹੜਾ ਇਹ ਸਾਰੇ ਟੀਵੀ ਦੇ ਉੱਤੇ ਹਾਂ ਸੋ ਇਹ ਸ਼ਾਇਦ ਨੰਬਰ ਇਹੀ ਹੋਏਗਾ ਪਰ ਉਹਨਾਂ ਦੀ ਜਿਹੜੀ ਇਹ ਲਿਖਤ ਹੈ ਦਿਲਚਸਪ ਹੈ ਅਦਰ ਸਾਈਡ ਆਫ ਦਾ ਆਇਲ ਹੈ ਔਰ ਇਹਦੇ 'ਚ ਕਿਉਂਕਿ ਮੈਂ ਘੜੀ ਵੱਲ ਵੀ ਦੇਖ ਰਿਹਾ ਮੈਂ ਆਪਣੀ ਕਮੈਂਟਰੀ ਨਹੀਂ ਕਰਾਂਗਾ ਮੈਂ ਇਸ ਨੂੰ ਇਵੇਂ ਹੀ ਪੜ੍ਹ ਦਿਆਂਗਾ ਤਾਂ ਕਿ ਸਾਡੇ ਵਿਊਅਰਸ ਇਸ ਤੋਂ ਅੰਦਾਜ਼ਾ ਲਾ ਸਕਦੇ। ਹਾਲਾਂਕਿ ਕੱਲ੍ਹ ਹੀ ਆਸਟ੍ਰੇਲੀਆ ਤੋਂ ਇੱਕ ਹੋਰ ਵੀਰ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਜੀ ਭਾਵੇਂ ਇਹ ਰਾਹ ਦਾ ਆਪਰੇਸ਼ਨ ਵੀ ਹੋਏ ਫਿਰ ਵੀ ਸਾਨੂੰ ਜਿਹੜਾ ਈਰਾਨ ਦੇ ਨਾਲ ਡਿਪਲੋਮੈਟਿਕ ਆਪਣਾ ਜਿਹੜਾ ਉਹ ਗੁਫ਼ਤਗੂ ਦਾ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਭਵਿੱਖ ਦੇ ਵਿੱਚ ਉਹ ਇੱਕ ਵੱਡੀ ਤਾਕਤ ਵਜੋਂ ਅਮਰੀਕਾ ਦੇ ਨਾਲ ਜੇ ਡੀਲ ਹੋ ਜਾਂਦੀ ਹੈ ਔਰ ਉਭਰੇਗੀ ਔਰ ਜੇ ਉਹਨਾਂ ਨੇ ਸਿੱਖਾਂ ਤੱਕ ਅਪਰੋਚ ਕੀਤਾ ਭਾਵੇਂ ਕਿ ਦੂਸਰੇ ਰਾਹ ਦੀ ਸ਼ਰਾਰਤ ਦੇ ਥੱਲੇ ਹੀ ਹੈ ਪਰ ਇੱਕ ਗੱਲ ਠੀਕ ਹੈ ਵੀ ਉਹ ਇੰਡੀਆ ਤੋਂ ਵੱਧ ਜਾਣ ਨੇ ਹੋ ਸਕਦਾ ਉਹ ਸਿੱਖਾਂ ਵੱਲ ਹੋਪ ਨਾਲ ਦੇਖ ਰਹੇ ਹੋਣ। ਸੋ ਉਸ ਕੰਟੈਕਸਟ ਜਿਹੜੀ ਇਹਨਾਂ ਦੀ ਲਿਖਤ ਹੈ ਉਹਦੇ 'ਚ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾ ਕੇ ਕਿਹਾ ਕਿ ਈਰਾਨ ਦੇ ਸਫੀਰਾਂ ਦੀ ਹਰਮੰਦਰ ਸਾਹਿਬ ਬਾਰੇ ਜੋ ਕੌਮ ਵਿੱਚ ਦੋ ਚਿੱਤੀ ਹੈ
ਜਾਂ ਇਹ ਕਿਹਾ ਜਾ ਰਿਹਾ ਕਿ ਸਾਡੀ ਲੜਾਈ ਨਹੀਂ ਹੈ, ਮੈਂ ਅੱਜ ਉਸ ਬਾਰੇ ਥੋੜਾ ਲਿਖ ਰਿਹਾ ਹਾਂ। ਇੱਕ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਸਾਡੀ ਲੜਾਈ ਨਹੀਂ ਹੈ, ਕਿਉਂਕਿ ਇਹ ਯਹੂਦੀ, ਇਸਲਾਮ ਤੇ ਈਸਾਈ ਧਰਮਾਂ ਦੀ 2000 ਸਾਲ ਪੁਰਾਣੀ ਦੁਸ਼ਮਣੀ ਦਾ ਇੱਕ ਹਿੱਸਾ ਹੈ, ਜੋ ਕਿ ਅਜੋਕੇ ਦੌਰ ਵਿੱਚ ਵੀ ਚੱਲ ਰਹੀ ਹੈ। ਦੂਜੇ ਪਾਸੇ ਸਿੱਖ ਇੱਕ ਨਵੀਂ ਕੌਮ ਹੈ ਜੋ ਕਿ 557 ਸਾਲ ਪਹਿਲਾਂ ਹੋਂਦ ਵਿੱਚ ਆਈ, ਅਤੇ ਸਾਡਾ ਇਸ ਲੜਾਈ ਨਾਲ ਕੋਈ ਲੈਣ ਦੇਣ ਨਹੀਂ। ਇਸਲਾਮ ਦੀਆਂ ਭਵਿੱਖਬਾਣੀਆਂ ਭਾਵ ਪੇਸ਼ੀਨ ਗੋਈਆਂ ਅਨੁਸਾਰ ਇਹ ਲੜਾਈ ਕਿਆਮਤ ਤੱਕ ਜਾਰੀ ਰਹੇਗੀ। ਮਤਲਬ ਜਦੋਂ ਤੱਕ ਇਹ ਦੁਨੀਆ ਖਤਮ ਨਹੀਂ ਹੋ ਜਾਂਦੀ, ਜਿਸ ਨੂੰ ਸਾਡੇ ਗੁਰੂ ਸਾਹਿਬ ਦੀਆਂ ਕੁਝ ਲਿਖਤਾਂ ਅਨੁਸਾਰ ਵੀ ਇਹ ਦੱਸਿਆ ਜਾਂਦਾ ਹੈ ਕਿ 12 ਕੋਹ ਤੇ ਦੀਵਾ ਜਗੇਗਾ, ਜਾਂ ਫਿਰ ਇੱਕ ਕਹਾਵਤ ਵੀ ਹੈ ਕਿ ਮਾਝਾ ਮੈਦਾ ਦੁਆਬਾ ਦਲੀਆ ਮਾਲਵਾ ਦੋਫਾੜ, ਭਾਵ ਇੱਕ ਬਹੁਤ ਵੱਡੀ ਜੰਗ ਲੱਗੇਗੀ ਜਿਸ ਵਿੱਚ ਪੰਜਾਬ ਦਾ ਵੀ ਬਹੁਤ ਨੁਕਸਾਨ ਹੋਏਗਾ, ਜਿਸ ਵਿੱਚ ਮਾਝਾ ਸਾਰਾ, ਦੁਆਬੇ ਦਾ 1/4 ਹਿੱਸਾ ਤੇ ਅੱਧਾ ਮਾਲਵਾ ਵੀ ਲੜਾਈ ਦੀ ਭੇਟ ਚੜ੍ਹ ਜਾਏਗਾ। ਇਸਲਾਮਿਕ ਪੁਸਤਕਾਂ ਵਿੱਚ ਵੀ ਲਿਖਿਆ ਹੈ ਕਿ ਜੇ ਕਿਸੇ ਦੇ 100 ਪੁੱਤ ਹੋਣਗੇ ਤਾਂ ਉਹਨਾਂ ਵਿੱਚੋਂ ਇੱਕ ਬਚੇਗਾ, 99 ਮਾਰੇ ਜਾਣਗੇ, ਭਾਵ ਕਿ ਇੰਨਾ ਨੁਕਸਾਨ ਹੋਏਗਾ। ਜੇਕਰ ਅਜੋਕੇ ਸਮੇਂ ਵਿੱਚ ਦੇਖਿਆ ਜਾਏ ਤਾਂ ਇਸ ਦਾ ਮਤਲਬ ਤੀਸਰੀ ਸੰਸਾਰ ਜੰਗ ਹੀ ਨਿਕਲਦਾ ਹੈ। ਸਿੱਧੀ ਜਿਹੀ ਗੱਲ ਇਹ ਹੈ ਕਿ ਭਾਵੇਂ ਇਹ ਲੜਾਈ ਸਾਡੀ ਨਹੀਂ, ਪਰ ਫਿਰ ਵੀ ਇੱਕ ਦਿਨ ਇਹ 3 ਧਰਮਾਂ ਦੀ ਲੜਾਈ ਘੁੰਮ ਫਿਰ ਕੇ ਪੰਜਾਬ ਵਿੱਚ ਵੜ ਜਾਏਗੀ, ਤੇ ਅੱਗੋਂ ਸਿੱਖ ਕਿੰਨੇ ਕੁ ਤਿਆਰ ਬਰ ਤਿਆਰ ਹਨ ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਜੇਕਰ ਅਸੀਂ ਮੰਨ ਵੀ ਲਈਏ ਕਿ ਸਾਡੀ ਲੜਾਈ ਨਹੀਂ, ਪਰ ਫਿਰ ਵੀ ਜ਼ੁਲਮ ਦੇ ਖਿਲਾਫ ਹਾਂ ਦਾ ਨਾਅਰਾ ਮਾਰਨਾ ਜਾਂ ਔਖੇ ਵੇਲੇ ਕਿਸੇ ਦੀ ਮਦਦ ਕਰਨਾ ਖਾਲਸੇ ਦਾ ਫਰਜ਼ ਵੀ ਹੈ ਤੇ ਗੁਰੂ ਸਾਹਿਬਾਨ ਦੀ ਸਿੱਖਿਆ ਵੀ। ਇਰਾਨੀ ਸਫੀਰ ਵੀ ਹਰਮੰਦਰ ਸਾਹਿਬ ਸਾਡੇ ਕੋਲ ਕੋਈ ਫੌਜੀ ਮਦਦ ਲੈਣ ਲਈ ਨਹੀਂ ਆਏ, ਸਗੋਂ ਸਿਰਫ ਇੱਕ ਮੋਰਲ ਸਪੋਰਟ ਦੀ ਉਮੀਦ ਵਿੱਚ ਆਏ ਸਨ, ਕਿਉਂਕਿ ਅੰਦਰੋਂ ਇਰਾਨੀਆਂ ਨੂੰ ਪਤਾ ਹੈ ਕਿ ਦਿੱਲੀ ਵਾਲੇ ਸਿਰਫ ਉੱਪਰੋਂ ਹੀ ਸਾਡੇ ਨਾਲ ਹਨ, ਪਰ ਅੰਦਰੋਂ ਅਮਰੀਕਾ ਤੇ ਇਜ਼ਰਾਈਲ ਦੇ ਹਮਾਇਤੀ ਹਨ। ਉਹੀ ਕੰਮ ਸਾਡੇ ਨਾਲ ਕਰ ਰਹੇ ਹਨ ਜੋ ਮੁਸਲਮਾਨਾਂ ਤੇ ਸਿੱਖਾਂ ਨਾਲ ਭਾਰਤ 'ਚ ਕੀਤਾ, ਭਾਵ ਘੁੱਟ ਕੇ ਜੱਫੀ ਪਾ ਕੇ ਪਿੱਠ ਵਿੱਚ ਛੁਰਾ। ਦੂਜੇ ਪਾਸੇ ਇੱਕ ਭਾਰਤੀ ਸਰਕਾਰ ਨੂੰ ਵੀ ਮੈਸੇਜ ਸੀ ਕਿ ਜੇਕਰ ਤੁਸੀਂ ਸਾਡੇ ਦੁਸ਼ਮਣ ਇਜ਼ਰਾਈਲ ਦੇ ਨਾਲ ਖੜੇ ਹੋ ਸਕਦੇ ਹੋ ਤਾਂ ਅਸੀਂ ਵੀ ਤੁਹਾਡੇ ਵਿਰੋਧੀ ਨਾਲ ਹੱਥ ਮਿਲਾ ਸਕਦੇ ਹਾਂ, ਕਿਉਂਕਿ ਭਾਰਤ ਨੇ ਦਵਾਈਆਂ ਦੀ ਮਦਦ ਤੋਂ ਬਿਨਾਂ ਈਰਾਨ ਦੀ ਕੋਈ ਖਾਸ ਮਦਦ ਨਹੀਂ ਕੀਤੀ, ਸਗੋਂ ਭਾਰਤ ਵਿੱਚ ਇਕੱਠੇ ਹੋਏ ਡੋਨੇਸ਼ਨ ਦੇ ਪੈਸਿਆਂ ਉੱਤੇ ਵੀ ਰੋਕ ਲਗਾ ਦਿੱਤੀ ਸੀ। ਇਹ ਪੈਸਾ ਸਿਰਫ ਇੰਡੀਆ ਵਿੱਚ ਹੀ ਮੈਡੀਸਨ ਖਰੀਦਣ ਲਈ ਵਰਤ ਸਕਦੇ ਹਨ। ਉੱਪਰੋਂ ਇੰਡੀਆ ਦੀ ਸਰਕਾਰ ਨੇ ਅਮਰੀਕੀ ਹਮਲੇ ਉੱਪਰ ਆਪਣਾ ਰਿਐਕਸ਼ਨ ਦੇਣ ਵਿੱਚ ਵੀ ਦੇਰੀ ਕੀਤੀ ਤੇ ਆਪਣੇ ਮਹਿਮਾਨ ਸ਼ਿਪ ਆਇਰਿਸ ਡੈਮਾ ਉੱਪਰ ਅਟੈਕ ਦੀ ਨਿੰਦਾ ਕਰਨ ਤੋਂ ਵੀ ਗੁਰੇਜ਼ ਕੀਤਾ। ਈਰਾਨ ਦੀ ਇੰਡੀਆ ਐਮਬੈਸੀ ਦੇ ਲੋਕ ਵੀ ਮਜਬੂਰ ਵਸ ਹੋ ਕੇ ਆਪਣਾ ਰੁਖ ਸਿੱਖਾਂ ਵੱਲ ਉਹਨਾਂ ਨੇ ਕੀਤਾ, ਪਰ ਦੂਜੇ ਪਾਸੇ ਸੱਤਾ ਵਿੱਚ ਹਿੰਦੂ ਕਾਬਜ਼ ਹਨ ਤੇ ਈਰਾਨੀ ਉਹਨਾਂ ਨਾਲ ਵੀ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦੇ, ਭਾਵੇਂ ਉਹ ਨਿਕੰਮੇ ਹੀ ਹਨ ਪਰ ਕੁਰਸੀ ਉੱਪਰ ਤਾਂ ਬੈਠੇ ਹਨ। ਸੋ ਹੂ ਇਜ਼ ਇਨ ਪਾਵਰ ਮੈਟਰਸ। ਇਸ ਕਰਕੇ ਈਰਾਨੀ ਐਮਬੈਸੀ ਵੱਲੋਂ 2 ਪਾਸੜ ਤੇ ਮਿਕਸ ਬਿਆਨ ਆ ਰਹੇ ਹਨ। ਵਿਸਾਖੀ ਦੀ ਵਧਾਈ ਵਾਲਾ ਮੈਸੇਜ ਵੀ 2 ਪਾਸੜ ਸੀ, ਮਤਲਬ ਕਿ ਉਹ ਦਿੱਲੀ ਵਾਲਿਆਂ ਦੇ ਨਾਲ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦੇ, ਪਰ ਸਿੱਖਾਂ ਦੇ ਨਾਲ ਨਵੇਂ ਸਬੰਧ ਵੀ ਕਾਇਮ ਕਰਨਾ ਚਾਹੁੰਦੇ ਹਨ। ਇਹ ਵੀ ਇੱਕ ਨਜ਼ਰੀਆ ਹੈ। ਬਿਲਕੁਲ। ਜਦੋਂ ਆਪਣੇ ਘਰ ਨੂੰ ਅੱਗ ਲੱਗੀ ਹੋਏ ਤਾਂ ਇਨਸਾਨ ਹਰ ਦਰਵਾਜ਼ਾ ਖੜਕਾ ਕੇ ਮਦਦ ਦੀ ਉਮੀਦ ਕਰਦਾ ਹੈ, ਭਾਵੇਂ ਪਹਿਲਾਂ ਕੋਈ ਜਾਣ ਪਛਾਣ ਨਾ ਵੀ ਹੋਵੇ, ਜੋ ਕਿ ਇੱਕ ਇਨਸਾਨੀ ਫਿਤਰਤ ਹੈ। ਬਾਕੀ ਮਦਦ ਕਰਨ ਵਾਲਾ ਤਾਂ ਰੱਬ ਹੈ, ਪਰ ਫਿਰ ਵੀ ਇਨਸਾਨ ਇੱਕ ਰੱਬ ਦਾ ਬਣਾਇਆ ਹੋਇਆ ਵਸੀਲਾ ਹੈ, ਜਿਵੇਂ ਕਹਿੰਦੇ ਹਨ ਬੰਦੇ ਦਾ ਬੰਦਾ ਦਾਰੂ। ਬਾਕੀ ਈਰਾਨੀ ਲੋਕਾਂ ਨੂੰ ਸਿੱਖਾਂ ਦੇ ਅਕਸ ਨੂੰ ਖਰਾਬ ਕਰਕੇ ਕੀ ਮਿਲਣਾ ਹੈ, ਕਿਉਂਕਿ ਉਹਨਾਂ ਦੀ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ, ਪਰ ਇੱਕ ਗੱਲ ਤਾਂ ਮੰਨਣ ਵਿੱਚ ਆਉਂਦੀ ਹੈ ਕਿ ਉਹ ਆਪ ਮੁਹਾਰੇ ਤਾਂ ਨਹੀਂ ਹਰਮੰਦਰ ਸਾਹਿਬ ਆਏ ਹੋਣੇ। ਮੈਨੂੰ ਲੱਗਦਾ ਹੈ ਕਿ ਈਰਾਨੀ ਆਪਣੀ ਮਰਜ਼ੀ ਨਾਲ ਗੁਰਦੁਆਰਾ ਬੰਗਲਾ ਸਾਹਿਬ ਗਏ ਹੋਣਗੇ, ਪਰ ਜਿਵੇਂ ਉੱਥੇ ਭਾਰਤੀ ਟਾਊਟਾਂ ਨੂੰ ਪਤਾ ਲੱਗਾ, ਇਹਨਾਂ ਨੇ ਬੈਠ ਕੇ ਸਾਰੀ ਗੱਲ ਦਿੱਲੀ ਵਾਲਿਆਂ ਨੂੰ ਦੱਸੀ ਹੋਊ ਤੇ ਉਹਨਾਂ ਦੀ ਜੁੰਡਲੀ ਨੇ ਅੱਗੋਂ ਪਲਾਨ ਕੀਤਾ ਹੋਣਾ ਕਿ ਇਹਨਾਂ ਨੂੰ ਹਰਮੰਦਰ ਸਾਹਿਬ ਭੇਜ ਦਿੰਦੇ ਆ। ਜੇ ਸਿੱਖ ਮਦਦ ਕਰਨਗੇ ਤਾਂ ਅਸੀਂ ਈਰਾਨੀਆਂ ਅੱਗੇ ਵੀ ਸੱਚੇ ਹੋਵਾਂਗਾ ਕਿ ਵੇਖਿਆ ਅਸੀਂ ਤੁਹਾਨੂੰ ਸਹੀ ਜਗ੍ਹਾ ਭੇਜਿਆ। ਭਾਰਤ ਦੇ ਲੋਕ ਤੁਹਾਡੀ ਕਿੰਨੀ ਮਦਦ ਕਰ ਰਹੇ ਹਨ,
ਦੂਜੇ ਪਾਸੇ ਅਮਰੀਕਾ ਵਾਲਿਆਂ ਨੂੰ ਕਹਾਂਗੇ ਭਾਈ ਦੇਖ ਲਓ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਸਿੱਖ ਅੱਤਵਾਦੀ ਹਨ, ਹੁਣ ਜਾ ਕੇ ਇਰਾਨੀ ਰਜੀਮ ਨਾਲ ਮਿਲ ਗਏ ਹਨ। ਅਸੀਂ ਪਹਿਲਾਂ ਹੀ ਕਹਿੰਦੇ ਸੀ ਸਖਤੀ ਕਰੋ ਇਹਨਾਂ ਤੇ, ਇਹ ਕੌਮ ਵਿਸ਼ਵਾਸ ਦੇ ਲਾਇਕ ਨਹੀਂ। ਬਸ ਇਹ ਰਾਜਨੀਤੀ ਦੀ ਚਾਲ ਹੁੰਦੀ ਹੈ। ਆਪਾਂ ਸਾਰਿਆਂ ਅੱਗੇ ਸੱਚੇ ਅਤੇ ਦਬਾਈ ਜਾਣ ਵਾਲੀ ਕੌਮ ਜਿੰਨੀ ਮਰਜ਼ੀ ਸਹੀ ਹੋਵੇ ਉਸ ਨੂੰ ਗਲਤ ਸਾਬਤ ਕਰਨਾ, ਸਾਰੀ ਦੁਨੀਆ ਇਸ ਕੰਮ ਵਿੱਚ ਹੀ ਲੱਗੀ ਹੋਈ ਹੈ। ਦੂਜੇ ਪਾਸੇ ਜੇ ਇਤਿਹਾਸ ਵੱਲ ਝਾਤੀ ਪਾਈ ਜਾਏ ਤਾਂ ਪਤਾ ਲੱਗਦਾ ਹੈ ਕਿ ਇਰਾਨੀ ਕਦੇ ਵੀ ਸਿੱਖਾਂ ਦੇ ਖਿਲਾਫ ਨਹੀਂ ਹੋਏ। 1984 ਵੇਲੇ ਵੀ ਇਜ਼ਰਾਈਲ ਨੇ ਇੰਦਰਾ ਦਾ ਪੂਰਾ ਸਾਥ ਦਿੱਤਾ ਸੀ ਆਪਰੇਸ਼ਨ ਬਲੂ ਸਟਾਰ ਦੀ ਪਲੈਨਿੰਗ ਤੇ ਫੌਜੀ ਟ੍ਰੇਨਿੰਗ ਵਿੱਚ। ਦੂਜੇ ਪਾਸੇ ਈਰਾਨ ਇੰਡੀਆ ਦਾ ਪੱਕਾ ਦੋਸਤ ਸੀ, ਪਰ ਫਿਰ ਵੀ ਉਹਨਾਂ ਦੀ ਪੋਜੀਸ਼ਨ ਬਿਲਕੁਲ ਨਿਊਟਰਲ ਸੀ। ਇਹ ਗੱਲ ਸਿੱਖ ਤਾਂ ਭੁੱਲ ਗਏ ਹੋਣਗੇ, ਪਰ ਇਰਾਨੀ ਰਿਕਾਰਡ ਵਿੱਚ ਜ਼ਰੂਰ ਹੋਊ ਕਿ ਇਜ਼ਰਾਈਲ ਸਿੱਖਾਂ ਦੇ ਖਿਲਾਫ ਸੀ ਬਲੂ ਸਟਾਰ ਵੇਲੇ ਅਤੇ ਈਰਾਨ ਨਿਊਟਰਲ। ਇਸ ਕਰਕੇ ਉਹਨਾਂ ਨੇ ਸਿੱਖਾਂ ਤੱਕ ਪਹੁੰਚ ਕੀਤੀ ਹੋ ਸਕਦੀ ਹੈ। ਮੈਨੂੰ ਲੱਗਦਾ ਹੈ ਕਿ ਸਭ ਤੋਂ ਵਧੀਆ ਤਰੀਕਾ ਇਹ ਹੋਣਾ ਚਾਹੀਦਾ ਸੀ ਕਿ ਸਿੱਖ ਜ਼ਰੂਰ ਇੱਕ ਮੀਟਿੰਗ ਬਰਾਬਰੀ ਤੇ ਬੈਠ ਕੇ ਇਰਾਨੀ ਡਿਪਲੋਮੈਟਾਂ ਨਾਲ ਕਰਦੇ ਅਤੇ ਸਕੂਲੀ ਬੱਚਿਆਂ ਦੀ ਹੋਈ ਮੌਤ ਦਾ ਅਫਸੋਸ ਜ਼ਾਹਰ ਕਰਦੇ ਤੇ ਉਹਨਾਂ ਦੇ ਦੇਸ਼ ਦਾ ਹਾਲ ਚਾਲ ਪੁੱਛਦੇ। ਉੱਪਰੋਂ ਨਾਲ ਹੀ ਬੈਠ ਕੇ ਗੱਲ ਸਾਫ਼ ਕਰ ਦਿੰਦੇ ਕਿ ਭਾਈ ਸਾਡੀ ਕੌਮ ਵੀ ਪਾਕਿਸਤਾਨ, ਅਮਰੀਕਾ, ਭਾਰਤ ਅਤੇ ਈਰਾਨ ਵਿੱਚ ਵਸਦੀ ਹੈ ਅਤੇ ਸਾਨੂੰ ਵੀ ਇੱਕ ਨਿਊਟਰਲ ਧਿਰ ਵਜੋਂ ਅਮਨ ਦੀ ਵਾਰਤਾ ਵਿੱਚ ਸ਼ਾਮਲ ਹੋਣ ਦਾ ਮੌਕਾ ਦਿਓ, ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ ਤੇ ਸਾਰੀਆਂ ਧਿਰਾਂ ਦੀ ਸੁਲਾਹ ਦੇ ਹਾਮੀ ਹਾਂ। ਜੇ ਇਹ ਨਹੀਂ ਕਰ ਸਕਦੇ ਤਾਂ ਫਿਰ ਜੂਨ ਦੇ ਮਹੀਨੇ ਹਰਮੰਦਰ ਸਾਹਿਬ ਹੋਣ ਵਾਲੇ ਸਾਡੇ ਸ਼ੋਕ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਦੇ ਦਿੰਦੇ, ਭਾਈ ਅਸੀਂ ਤੁਹਾਡੇ ਦੁੱਖ ਵਿੱਚ ਸ਼ਰੀਕ ਹੋਏ ਹਾਂ, ਹੁਣ ਤੁਸੀਂ ਵੀ ਹਰ ਸਾਲ ਸਾਡੇ ਦੁੱਖ ਵਿੱਚ ਹਾਜ਼ਰੀ ਭਰੋ। ਨਾਲ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸੀ। ਜਿਹੜੀ ਸਕੀਮ ਦਿੱਲੀ ਵਾਲੇ ਲਗਾ ਰਹੇ ਸੀ ਉਹ ਨਾਲ ਹੀ ਪੁੱਠੀ ਘੁੰਮ ਜਾਣੀ ਸੀ। ਬਾਕੀ ਮੇਰੇ ਹਿਸਾਬ ਨਾਲ ਸਿੱਖਾਂ ਨੂੰ ਚਾਹੀਦਾ ਹੈ ਕਿ ਇਨਸਾਨੀ ਤੌਰ ਤੇ ਜੋ ਵੀ ਮਦਦ ਕਰ ਸਕਦੇ ਹੋਣ ਉਹ ਜ਼ਰੂਰ ਕਰਨ। ਉਹ ਭਾਵੇਂ ਕੱਪੜੇ, ਅਨਾਜ ਅਤੇ ਦਵਾਈਆਂ ਦੀ ਕਿਉਂ ਨਾ ਹੋਏ, ਨਾਲ ਦੀ ਨਾਲ ਗੱਲ ਸਾਫ਼ ਕਰ ਦੇਣ ਕਿ ਅਸੀਂ ਕੋਈ ਵੀ ਧਾਰਮਿਕ ਤੇ ਸਿਆਸੀ ਮਦਦ ਕਰਨ ਤੋਂ ਅਸਮਰੱਥ ਹੈ, ਕਿਉਂਕਿ ਸਾਡਾ ਕੋਈ ਆਪਣਾ ਮੁਲਕ ਨਹੀਂ ਹੈ। ਪਰ ਕਰੇ ਕੌਣ? ਸਾਡੇ ਕੋਲ ਤਾਂ ਸਥਾਈ ਟੀਮ ਜਾਂ ਲੀਡਰ ਵੀ ਨਹੀਂ ਹੈ। ਇਹੀ ਗੱਲ ਕੱਲ ਦੂਸਰੇ ਆਸਟ੍ਰੇਲੀਆ ਵਾਲੇ ਵੀਰ ਵੀ ਕਹਿ ਰਹੇ ਸੀ। ਬਾਕੀ ਰਹੀ ਭਾਰਤ ਦੀ ਗੱਲ, ਉਹਨਾਂ ਦੇ ਇੱਕ ਭੌਂਕੇ ਗੌਰਵ ਆਰੀਆ ਨੇ ਟੀਵੀ ਤੇ ਕਿਹਾ ਕਿ ਅਸੀਂ ਇਜ਼ਰਾਈਲ ਦੇ ਸੱਚੇ ਭਰਾ ਹਾਂ ਅਤੇ ਇਜ਼ਰਾਈਲ ਨੂੰ ਚਾਹੀਦਾ ਹੈ ਕਿ 100 ਬੰਬ ਲੈਬਨਾਨ ਵਿੱਚ ਸੁੱਟਣ ਤੇ 50 ਗਾਜ਼ਾ ਵਿੱਚ, ਜਿਸ ਨੂੰ ਬਾਅਦ ਵਿੱਚ ਈਰਾਨ ਦੇ ਹੈਦਰਾਬਾਦ ਕੌਂਸੂਲੇਟ ਨੇ ਟਵੀਟ ਕੀਤਾ ਕਿ ਬਈ ਇਹ ਕੀ, ਪਹਿਲੇ ਇੰਡੀਆ ਆਪਣੀ ਪੋਜੀਸ਼ਨ ਸਾਫ਼ ਕਰੇ ਕਿ ਉਹ ਕਿਸ ਨਾਲ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਬ੍ਰਾਹਮਣ ਦੀ ਪੋਜੀਸ਼ਨ ਤੇ 3000 ਸਾਲ ਤੋਂ ਨਹੀਂ ਸਾਫ਼ ਹੋਈ, ਹੁਣ ਕਿੱਥੋਂ ਹੋਊ। ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ। ਹੁਣ ਵੀ ਭਾਰਤ ਰੂਸ ਦਾ ਵੀ ਦੋਸਤ ਹੈ, ਯੂਕਰੇਨ ਦਾ ਵੀ, ਅਮਰੀਕਾ ਦਾ ਵੀ, ਚੀਨ ਦਾ ਵੀ, ਇਜ਼ਰਾਈਲ ਦਾ ਵੀ, ਈਰਾਨ ਦਾ ਵੀ, ਯੂਰਪ ਦਾ ਵੀ, ਬ੍ਰਿਕਸ ਦੇਸ਼ ਦਾ ਵੀ। ਭਾਵ ਦੋਸਤੀ ਸਾਰਿਆਂ ਨਾਲ, ਪਰ ਅੰਦਰੋਂ ਕਿਸੇ ਨਾਲ ਵੀ ਨਹੀਂ। ਆਪਣਾ ਕਾਮ ਬੰਤਾ ਭਾੜ ਮੇ ਜਾਏ ਜਨਤਾ। ਅੰਗਰੇਜ਼ੀ ਦੀ ਕਹਾਵਤ ਹੈ, ਫਰੈਂਡ ਆਫ ਐਵਰੀਵਨ ਇਜ਼ ਫਰੈਂਡ ਆਫ ਨਨ। ਜਿਹੜਾ ਹਰ ਇੱਕ ਦਾ ਦੋਸਤ ਹੈ, ਸਮਝੋ ਕਿਸੇ ਦਾ ਵੀ ਦੋਸਤ। ਈਰਾਨੀ ਵੀ ਸੋਚਦੇ ਹੋਣੇ ਨੇ ਕਿ ਅਸੀਂ ਤੇ ਸੁਣਿਆ ਸੀ ਕਿ ਦੋਸਤੋ ਜੋ ਔਖੇ ਵੇਲੇ ਕੰਮ ਆਏ, ਇਹ ਅਸੀਂ ਕੀ ਦੇਖ ਰਹੇ ਹਾਂ ਕਿ ਬੰਬ ਸਾਡੇ ਦੇਸ਼ ਤੇ ਡਿਗੇ ਤੇ 56 ਇੰਚ ਦਾ ਖੋਤਾ ਭਾਰਤ ਲੰਮਾ ਪੈ ਗਿਆ, ਚਾਰੇ ਲੱਤਾਂ ਤਾਂ ਚੁੱਕ ਕੇ। ਅਸੀਂ ਸੁਣਿਆ ਸੀ ਕਿ ਭਾਰਤੀ ਲੋਕ ਲੋੜ ਵੇਲੇ ਗਧੇ ਨੂੰ ਵੀ ਪਿਓ ਬਣਾ ਲੈਂਦੇ ਹਨ। ਅਸੀਂ ਆਪਣੀ ਅੱਖੀ ਦੇਖ ਲਿਆ ਕਿ ਕਿਵੇਂ ਇਜ਼ਰਾਈਲ ਨੂੰ ਫਾਦਰਲੈਂਡ ਬਣਾਇਆ ਇਸ ਵਿਸ਼ਵ ਗੁਰੂ ਨੇ। ਰੱਬ ਅੱਗੇ ਅਰਦਾਸ ਹੈ ਕਿ ਇਹ ਲੜਾਈ ਜਲਦੀ ਖਤਮ ਹੋਏ ਤੇ ਦੁਨੀਆ ਵਿੱਚ ਅਮਨ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਅਸੀਂ ਇਹ ਓਪੀਨੀਅਨ ਵੀ, ਕਿਉਂਕਿ ਅਸੀਂ ਖੁਦ ਹੀ ਸੱਦਾ ਦਿੱਤਾ ਸੀ ਕਿ ਭਾਈ ਇਸ ਬਾਰੇ ਜਿਹੜੀ ਭਾਵੇਂ ਕੋਈ ਵੀ ਰਾਏ ਹੋਏ ਉਸ ਨੂੰ ਅਸੀਂ ਐਂਟਰਟੇਨ ਕਰਾਂਗੇ। ਸੋ ਅਸੀਂ ਵੀਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।